यूपी तो ਵੱਡੀ ਖਬਰ यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ
ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ।
यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ।
ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ
ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ
ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ।
यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ।
ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ।
यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ।
ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ
ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ
ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ।
ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ
ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ।
ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी ਲਖਨਊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी ਲਖਨਊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी ਲਖਨਊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ,
ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ। ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ ਯੂਪੀ ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ।
ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ ਰਿਪੋਰਟ ਕਰਵਾਈ ਜਾਂਦੀ ਹੈ ਤੇ ਪੁਲਿਸ ਹਰਕਤ 'ਚ ਆਉਂਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਰੇਲੀ ਤੋਂ ਕੁੜੀਆਂ ਨੂੰ ਇੱਕ ਮਾਲ ਦੇ ਵਿੱਚ ਲੱਭ ਲਿਆ ਜਾਂਦਾ ਹੈ, ਪਰ ਫਿਲਹਾਲ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਉਹ ਕੁੜੀਆਂ ਨੇ ਆਪ ਜਾਣਬੁੱਝ ਕੇ ਇਹ ਸਭ ਕੀਤਾ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕੀਤਾ ਸੀ। ਸੋ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਪਰਿਵਾਰ ਪੁਲਿਸ ਥਾਣੇ ਦੇ ਬਾਹਰ ਤੈਨਾਤ ਹੈ। ਸੋ ਪੁਲਿਸ ਉਹਨਾਂ ਦੋਨਾਂ ਕੁੜੀਆਂ ਨੂੰ ਲਖਨਊ ਵਾਪਸ ਲਿਆ ਰਹੀ ਹੈ, ਜਿੱਥੇ ਕਿ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਆਖਿਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਉਹਨਾਂ ਦੇ ਫੋਨ ਵੀ ਬੰਦ ਹੋ ਗਏ। यूपी तो ਵੱਡੀ ਖਬਰ ਸਾਹਮਣੇ ਆ ਰਹੀ ਹੈ। यूपी लखनऊ ਦੇ ਰਹਿਣ ਵਾਲੇ ਨਿਵਾਸੀ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਠ ਸਮਾਗਮ 'ਚ ਸ਼ਾਮਿਲ ਹੋਣ ਲਈ ਕਾਨਪੁਰ ਜਾਂਦੀਆਂ ਨੇ ਤੇ ਜਦੋਂ ਉੱਥੋਂ ਵਾਪਸ ਆਉਂਦੀਆਂ ਨੇ ਤੇ यूपी ਰੋਡਵੇਜ਼ ਦੀ ਬੱਸ 'ਚ ਬੈਠਦੀਆਂ ਨੇ ਤਾਂ ਉਦੋਂ ਉੱਥੋਂ ਲਾਪਤਾ ਹੋ ਜਾਂਦੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅਗਵਾ ਹੋ ਜਾਂਦੀਆਂ ਨੇ। ਕਿਸਨੇ ਅਤੇ ਕਿੱਥੋਂ ਅਗਵਾ ਕੀਤੀਆਂ ਇਸ ਦਾ ਹਤੇ ਪਤਾ ਨਹੀਂ ਚੱਲ ਸਕਿਆ। ਇਹ ਸਭ ਸੁਣਦੇ ਹੋਏ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ, ਕਿਉਂਕਿ ਪਰਿਵਾਰ ਮੁਤਾਬਿਕ ਕੁੜੀਆਂ ਨੇ ਬੱਸ 'ਚ ਬੈਠਣ ਤੋਂ ਬਾਅਦ ਇੱਕ ਵੀਡੀਓ ਕਾਲ ਰਾਹੀਂ ਘਰਦਿਆਂ ਨੂੰ ਫੋਨ ਕੀਤਾ ਕਿ ਉਹ ਬੱਸ 'ਚ ਬੈਠ ਕੇ ਚੱਲ ਪਈਆਂ ਨੇ। ਥੋੜੀ ਦੇਰ ਬਾਅਦ ਫੋਨ ਬੰਦ ਹੋ ਜਾਂਦਾ ਹੈ ਤੇ ਲੋਕੇਸ਼ਨ ਵੀ ਆਫ ਹੋ ਜਾਂਦੀ ਹੈ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ 'ਚ ਆ ਜਾਂਦਾ ਹੈ। ਜਿਸ ਤੋਂ ਬਾਅਦ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲ ਜਾਂਦਾ ਹੈ ਤੇ ਅਗਵਾ ਦੀ